ਪੂਰਾ ਪਿੰਡ ਬਿਜਲੀ ਚੋਰੀ ਕਰਦਾ ਫੜਿਆ ਗਿਆ, ਲੇਕਿਨ ਉਹਨਾਂ ਨੇ ਵਾਪਡਾ ਦੇ ਮੁਲਾਜ਼ਮਾਂ ਨੂੰ ਫੜ ਕੇ ਵਾਵਾ ਸਾਰਾ ਧੋਤਾ। ਮੈਂ ਇੱਥੇ ਵਜ਼ਾਰਤ ਪਾਣੀ ਔਰ ਬਿਜਲੀ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਕਿ ਜਨਾਬ, ਮਾਰ ਖਾਣ ਵਾਲੇ ਮੁਲਾਜ਼ਮ ਤੁਸੀਂ ਅਲੱਗ ਰੱਖ ਲਓ, ਕੰਮ ਕਰਨ ਵਾਲੇ ਮੁਲਾਜ਼ਮ ਤੁਸੀਂ ਅਲੱਗ ਰੱਖ ਲਓ, ਕਿਉਂਕਿ ਜਦੋਂ ਤੁਸੀਂ ਮੁਲਾਜ਼ਮਾਂ ਦਾ ਪਿੱਛਾ ਨਹੀਂ ਨਾ ਕਰ ਸਕਦੇ, ਮੁਲਾਜ਼ਮਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ, ਫਿਰ ਤੁਹਾਨੂੰ ਇਹੀ ਕੰਮ ਕਰਨਾ ਪਏਗਾ। ਤੁਸੀਂ ਤਾਂਦਲੇ ਵਾਲੇ ਵੇਖ ਲਓ, ਉੱਥੇ ਤੁਹਾਡੇ ਮੁਲਾਜ਼ਮਾਂ ਨੂੰ ਉਹਨਾਂ ਨੇ ਅੰਦਰ ਵਾੜ ਕੇ ਆਪਣੀ ਮਰਜ਼ੀ ਦਾ ਇਸਤਖਾਸਾ ਲਿਖਾਇਆ, ਤੇ ਚਨਿਓੜ ਦੇ ਵਿੱਚ ਤੁਹਾਡੇ ਮੁਲਾਜ਼ਮਾਂ ਨੂੰ ਉਹਨੇ ਚੰਗਾ ਧੋਤਾ ਔਰ 1 ਘੰਟਾ ਧੋਂਦੇ ਰਹੇ, ਤੇ ਮਾਸ਼ਾਅੱਲਾ ਮੁਲਜ਼ਮ ਹਲੇ ਤੱਕ ਨਹੀਂ ਫੜੇ ਗਏ। ਐਡਾ ਵਜ਼ਾਰਤ ਪਾਣੀ ਔਰ ਬਿਜਲੀ ਦੇ ਆਪਣੇ ਮੁਲਾਜ਼ਮਾਂ ਦੇ ਨਾਲ ਪਿਆਰ ਆ। ਸਿਰਫ ਚਨਿਓੜ ਦੀ ਤੁਹਾਨੂੰ ਗੱਲ ਸੁਣਾਉਣ ਲੱਗਾ ਵਾਂ, ਜਿੱਥੇ ਪੂਰਾ ਪਿੰਡ ਬਿਜਲੀ ਚੋਰੀ ਕਰਦਾ ਫੜਿਆ ਗਿਆ, ਤੇ ਐਡੇ ਟੈਕਨੀਕਲ ਤਰੀਕੇ ਨਾਲ ਬਿਜਲੀ ਚੋਰੀ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਫੜ ਵੀ ਨਹੀਂ ਸਕਦੇ। ਅਗਰ ਕੋਈ ਮੁਲਾਜ਼ਮ ਤੁਹਾਡੇ ਮੁਲਕ ਦੇ ਕੌਮੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੱਕ ਪਹੁੰਚ ਜਾਂਦਾ ਵਾ, ਤੇ ਆਪਾਂ ਜਨਾਬੇ ਵਾਲੀ ਹੱਥ 'ਤੇ ਹੱਥ ਰੱਖ ਕੇ ਬਹਿ ਜਾਂਦੇ ਆ, ਪੁਲਿਸ ਨੂੰ ਇਸਤਖਾਸਾ ਲਿਖ ਕੇ ਦੇ ਦਿੰਦੇ ਆ। ਪੁਲਿਸ ਦੀ ਮਰਜ਼ੀ ਆ ਮੁਕੱਦਮਾ ਦਰਜ ਕਰੇ, ਪੁਲਿਸ ਦੀ ਮਰਜ਼ੀ ਆ ਬੰਦਾ ਫੜੇ ਨਾ ਫੜੇ। ਇੱਥੇ 1-5 ਤੇ ਪ੍ਰੋਪਰ ਕਾਲ ਹੋਈ ਆ, ਪੁਲਿਸ ਮੌਕੇ ਤੇ ਗਈ ਆ, ਪੁਲਿਸ ਨੇ ਮੌਕੇ ਤੇ ਜਾ ਕੇ ਵਾਪਡਾ ਦੇ ਮੁਲਾਜ਼ਮਾਂ ਨੂੰ ਉਹਨਾਂ ਬੰਦਿਆਂ ਦੇ ਕੋਲੋਂ ਖੋਇਆ ਵਾ, ਖੋ ਕੇ ਲਿਜਾ ਕੇ ਮੈਡੀਕਲ ਕਰਵਾਇਆ ਵਾ। ਲੇਕਿਨ ਸਾਡੇ ਜ਼ਰਾਏ ਦਾ ਇਹ ਕਹਿਣਾ ਵਾ, ਹਲੇ ਤੱਕ ਕੋਈ ਵੀ ਮੁਲਜ਼ਮ ਨਹੀਂ ਫੜਿਆ ਗਿਆ। ਹੁਣ ਆਨੇ ਆ ਬਿਜਲੀ ਚੋਰੀ ਵਾਲੇ ਪਾਸੇ। ਕਿੱਦਾਂ ਬਿਜਲੀ ਚੋਰੀ ਕਰਦੇ ਆ? ਸਭ ਤੋਂ ਪਹਿਲੇ ਟਰੈਕਟਰ ਜਿਹੜੇ ਆ ਪਿੰਡ ਦੀਆਂ ਨੁੱਕਰਾਂ ਦੇ ਉੱਤੇ ਖੜਾ ਕਰ ਦਿੰਦੇ ਆ, ਖੰਭੇ ਲਏ ਉਹਨਾਂ ਨੇ, ਉਹ ਗਲੀਆਂ ਦੇ ਵਿੱਚ ਸੁੱਟ ਦਿੰਦੇ ਆ ਤਾਂ ਕਿ ਵਾਪਡਾ ਦੀ ਗੱਡੀ ਅੰਦਰ ਹੀ ਨਾ ਆ ਸਕੇ। ਇਸ ਤਰੀਕੇ ਦੇ ਨਾਲ ਬਿਜਲੀ ਚੋਰੀ ਕਰਦੇ ਆ। ਇਹ ਮੁਲਾਜ਼ਮ ਰਾਤੀ ਗਏ ਆ ਆਪਣੇ ਮੋਟਰਸਾਈਕਲ ਪਿੱਛੇ ਖੜੇ ਕਰਕੇ ਪੈਦਲ, ਤਾਂ ਕਿ ਇਹਨਾਂ ਪਿੰਡ ਵਾਲਿਆਂ ਨੂੰ ਫੜ ਸਕੀਏ। ਉਹੀ ਗੱਲ ਹੋਈ ਜਨਾਬ, ਜਿੱਦਾਂ ਹੀ ਜਾ ਕੇ ਵੜੇ ਆ, ਟੂਬਲ ਚੱਲਦੇ ਪਏ ਆ, ਏਸੀ ਚੱਲਦੇ ਪਏ ਆ, ਬਲਬ ਚੱਲਦੇ ਪਏ ਆ, ਪੱਖੇ ਚੱਲਦੇ ਪਏ ਆ, ਤੇ ਮੀਟਰ ਹੈ ਹੀ ਕੋਈ ਨਹੀਂ। ਮੀਟਰ ਤੋਂ ਬਗੈਰ ਹੀ ਸਭ ਕੁਝ ਚੱਲੀ ਜਾਣ ਡਿਆ। ਮਤਲਬ ਡਾਇਰੈਕਟ ਹੀ ਤਾਰਾਂ ਨੂੰ, ਇਹ ਨਹੀਂ ਵੀ ਆਪਣੇ ਮੀਟਰ ਤੋਂ ਕੋਈ ਸੱਜਾ ਖੱਬਾ ਕਰ ਲਈਏ, ਨਹੀਂ, ਡਾਇਰੈਕਟ ਹੀ ਤਾਰਾਂ ਲਾਈਆਂ ਉੱਤੋਂ, ਤੇ ਹਰ ਸ਼ੈ ਫਰਲ ਚਲੀ ਜਾ ਰਹੀ ਆ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਜਦੋਂ ਇਹ ਪਹੁੰਚੇ ਆ ਵਾਪਡਾ ਵਾਲੇ, ਉਹਨਾਂ ਨੇ ਜਨਾਬੇ ਵਾਲੀ ਖੂਬ ਧੋਤੇ, ਫਿਰ ਧੋ ਕੇ ਤੇ ਅੰਦਰ ਬੰਨ੍ਹ ਲਏ। ਉਹਨਾਂ ਨੇ ਕਿਹਾ ਜੀ ਤੁਸੀਂ ਹੁਣ ਇੱਥੋਂ ਜਾਣਾ ਨਹੀਂ। ਇਹ ਤਾਂ ਕੋਈ ਇੱਕ ਬੰਦਾ ਉਹਨਾਂ ਦੇ ਚੁੰਗਲ 'ਚੋਂ ਨਿਕਲਿਆ, ਉਹਨੇ ਬਾਹਰ ਜਾ ਕੇ 1-5 ਤੇ ਕਾਲ ਕੀਤੀ, ਪੁਲਿਸ ਆਈ, ਫਿਰ ਆ ਕੇ ਇਹਨਾਂ ਦੀ ਜਾਨ ਚੜਾਈ। ਕੱਲਾ ਧੋਤਾ ਹੀ ਨਹੀਂ, ਬਲਕਿ ਜਿਹੜਾ ਇਹਨਾਂ ਦੇ ਕੋਲ ਸਮਾਨ ਸੀਗਾ ਵਾਪਡਾ ਦਾ ਸਰਕਾਰੀ ਸਮਾਨ, ਉਹ ਵੀ ਸਾਰਾ ਖੋਹ ਲਿਆ। ਇਹਨਾਂ ਦੇ ਜ਼ਾਤੀ ਮੋਬਾਈਲ ਉਹ ਵੀ ਖੋਲੇ, ਇਹਨਾਂ ਦੇ ਕੋਲ ਜਿਹੜੇ ਪੈਸਾ ਸੀਗੇ ਉਹ ਵੀ ਸਾਰੇ ਖੋਲੇ। ਤੇ ਇਕੱਲੇ ਬੰਦੇ ਹੀ ਕੁੱਟਣ ਵਾਲੇ ਨਹੀਂ ਸੀਗੇ, ਬੁੱਢੀਆਂ ਨੇ ਵੀ ਆ ਕੇ ਇਹਨਾਂ ਨੂੰ ਧੋਤਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਿੱਡੇ ਸਟਰੋਂਗ ਨੇ ਉਹ ਬੰਦੇ, ਜਿਨ੍ਹਾਂ ਨੇ ਆ ਕੇ ਵਾਪਡਾ ਅਹਿਲਕਾਰਾਂ ਨੂੰ ਖੂਬ ਧੋਤਾ। ਮਾੜਾ ਬੰਦਾ ਕੋਈ ਵੀ ਬਿਜਲੀ ਚੋਰੀ ਕਰੇ ਤੇ ਵਾਪਡਾ ਵਾਲੇ ਵੀ ਖੈਰ ਚੰਗਾ ਧੋਂਦੇ ਆ ਉਹਨੂੰ, ਜਿਵੇਂ ਧੋਣ ਦਾ ਹੱਕ ਹੁੰਦਾ ਵਾ। ਲੇਕਿਨ ਮੈਂ ਫਿਰ ਕਹਾਂਗਾ, ਕਿਉਂਕਿ ਸਰਕਾਰੀ ਕੰਮ ਸੀਗਾ, ਸਾਡੇ ਮੁਲਕ ਦੇ ਕੌਮੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀਗਾ। ਅਗਰ ਇਹਨਾਂ ਨੇ ਚੰਗਾ ਕੰਮ ਕੀਤਾ ਵਾ, ਇਹਦਾ ਹੱਲ ਵੀ ਹੋਣਾ ਚਾਹੀਦਾ ਵਾ। ਇਹਨਾਂ ਦੇ ਖਿਲਾਫ ਦਹਿਸ਼ਤਗਰਦੀ ਦੇ ਪਰਚੇ ਹੋਣੇ ਚਾਹੀਦੇ ਆ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਵਾਪਡਾ ਦੇ ਮੁਲਾਜ਼ਮਾਂ ਨੂੰ ਧੋਈਦਾ ਵਾ, ਕਿਸ ਤਰ੍ਹਾਂ ਵਾਪਡਾ ਦੇ ਮੁਲਾਜ਼ਮਾਂ ਕੋਲੋਂ ਸਮਾਨ ਖੋਈਦਾ ਵਾ, ਕਿਸ ਤਰ੍ਹਾਂ ਸਾਡੀ ਸਰਕਾਰੀ ਬਿਜਲੀ ਚੋਰੀ ਕਰੀਦੀ ਆ ਬਗੈਰ ਮੀਟਰ ਤੋਂ। ਫਿਰ ਐਂਡ ਵਾਲੀ ਗੱਲ, ਮੈਂ ਵਜ਼ਾਰਤ ਤਵਾਨਾਈ ਉਹ ਬਿਜਲੀ ਨੂੰ ਕਹਾਂਗਾ ਕਿ ਸਰ, ਮਾਰ ਖਾਣ ਵਾਲੇ ਅਲੱਗ ਤੇ ਕੰਮ ਕਰਨ ਵਾਲੇ ਅਲੱਗ। ਬਹੁਤ ਸ਼ੁਕਰੀਆ।